ਖਾਲਿਦ ਕਯੂਮ ਸਾਹਿਬ, ਮੈਂ ਚਾਹਾਂਗਾ, ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਜ਼ਰੀ ਮੁਲਕ ਵੀ ਹਾਂ ਔਰ ਜ਼ਰਾਤ ਜਿਹੜਾ ਹੈ ਉਹ ਪ੍ਰਿਆਰਟੀ ਹੈ ਪੂਰੇ ਮੁਲਕ ਦੀ। ਨਵੇਂ ਜਿਹੜਾ ਉਹ ਚੀਜ਼ਾਂ ਲੈ ਆਏ ਜਾ ਰਹੇ ਨੇ ਜ਼ਰਾਤ ਦੇ ਜਿਹੜਾ ਸ਼ੋਬਾ ਹੈ ਉਹਦੇ ਵਿੱਚ, ਔਰ ਕਿਹਾ ਜਾ ਰਿਹਾ ਹੈ ਕਿ ਟੈਕਨੋਲੋਜੀ ਔਰ ਐਡਵਾਂਸਮੈਂਟ ਆ ਰਹੀ ਹੈ ਸਾਰੇ ਮਾਮਲਾਤ ਵਿੱਚ। ਇਹ ਦੱਸੋ, ਜਿਹੜਾ ਜ਼ਰਾਤ ਦਾ ਬਜਟ ਰੱਖਿਆ ਗਿਆ ਹੈ 586 ਅਰਬ ਰੁਪਏ ਕਿਹਾ ਜਾ ਰਿਹਾ, ਔਰ ਲਾਈਫ ਸਟਾਕ ਵਾਸਤੇ 230 ਅਰਬ ਰੁਪਏ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਬਜਟ ਮੁਖਤਸ ਕੀਤਾ ਗਿਆ। ਕਾਫੀ ਬਜਟ ਹੈ ਇੱਕ ਜ਼ਰੀ ਮੁਲਕ ਵਿੱਚ ਔਰ ਇੱਕ ਬਹੁਤ ਵੱਡੇ ਸੂਬੇ ਦੀ ਜ਼ਰਾਤ ਲਈ। ਅੱਛਾ, ਤੁਸੀਂ ਇਹ ਦੇਖੋ ਕਿ ਇਹਦੇ ਕੋਈ ਸ਼ੱਕ ਨਹੀਂ ਕਿ ਸਾਡੀ ਜਿਹੜੀ ਜ਼ਰਾਤ ਹੈ ਉਹਦਾ ਸਭ ਤੋਂ ਜ਼ਿਆਦਾ ਦਾਰੋਮਦਾਰ ਜਿਹੜਾ ਉਹਦਾ ਜਿਹੜਾ ਸਭ ਤੋਂ ਵੱਡਾ ਉਹ ਪੰਜਾਬ ਨਾਲ। ਪੰਜਾਬ ਇੱਕ ਐਸਾ ਜਿਹੜਾ ਉਹ ਸੂਬਾ ਹੈ ਜਿਹੜਾ ਸਾਡੀ ਗੰਦਮ ਦੀਆਂ ਵੀ ਪੂਰੇ ਮੁਲਕ ਦੀਆਂ ਜ਼ਰੂਰੀਆਤ ਜਿਹੜੀਆਂ ਨੇ ਪੂਰੀਆਂ ਕਰਦਾ ਹੈ। ਔਰ ਪੰਜਾਬ ਜਿਹੜਾ ਦੂਸਰੀਆਂ ਜਿਹੜੀਆਂ ਸਾਡੀਆਂ ਗਜ਼ਾਈ ਅਜਨਾਸ ਨੇ ਉਹਨਾਂ ਦੀਆਂ ਵੀ ਜ਼ਰੂਰੀਆਤ ਪੂਰੀਆਂ ਕਰਦਾ ਹੈ। ਔਰ ਪੰਜਾਬ ਜਿਹੜੀ ਸਾਡੀ ਦੇ ਨਾ, ਜਿਹਨੂੰ ਅਸੀਂ ਕਹਿੰਦੇ ਆ GDP, ਸਾਡੀ GDP ਜਿਹੜੀ ਹੈ ਉਹਦੇ ਵਿੱਚ ਜਿਹੜਾ ਉਹ ਸਭ ਤੋਂ ਵੱਡੀ ਜਿਹੜੀ ਇਨਪੁਟ ਹੁੰਦੀ ਜੇ, ਉਹ ਸਭ ਤੋਂ ਵੱਡਾ ਜਿਹੜਾ ਕੰਟਰੀਬਿਊਸ਼ਨ ਜੇ, ਜਿਹਦੀ ਬੁਨਿਆਦ ਤੇ ਸਾਡੀ GDP ਵੱਧਦੀ ਹੈ ਹਮੇਸ਼ਾ, ਉਹ ਜ਼ਰੀ ਸ਼ੋਬੇ ਦੀ ਜ਼ਰੀ ਪੈਦਾਵਾਰ ਦੀ ਵਜ੍ਹਾ ਤੋਂ ਵੱਧਦੀ ਹੈ। ਔਰ ਜ਼ਰੀ ਪੈਦਾਵਾਰ ਦੀ ਜਿਹੜੀ ਬੁਨਿਆਦ ਹੈ ਪਾਕਿਸਤਾਨ 'ਚ ਉਹ ਪੰਜਾਬ ਹੈ। ਔਰ ਪੰਜਾਬ ਦੀ ਤੁਸੀਂ ਦੇਖੋ ਕਿ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਗੰਦਮ ਦੀ ਪੈਦਾਵਾਰ ਵੀ ਹੁੰਦੀ ਹੈ, ਗੰਨੇ ਦੀ ਪੈਦਾਵਾਰ ਵੀ ਹੁੰਦੀ ਹੈ। ਔਰ ਉਸ ਹਵਾਲੇ ਨਾਲ ਮੈਂ ਸਮਝਦਾ ਕਿ ਸਾਡੀ ਜਿਹੜੀ ਵਜ਼ੀਰ ਆਲਾ ਪੰਜਾਬ ਨੇ ਮੁਹਤਰਮਾ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਉਹਨਾਂ ਕਈ ਪ੍ਰੋਗਰਾਮ ਜਿਹੜੇ ਨੇ ਪੰਜਾਬ ਦੇ ਵਿੱਚ ਜ਼ਰਾਤ ਦੀ ਤਰੱਕੀ ਵਾਸਤੇ, ਕਿਸਾਨਾਂ ਵਾਸਤੇ ਜਿਹੜੇ ਨੇ ਸ਼ੁਰੂ ਕੀਤੇ। ਔਰ ਉਹਦੇ ਜਿਹੜਾ ਜੀ ਸਭ ਤੋਂ ਮਕਬੂਲ ਇਹਨਾਂ ਦਾ ਪ੍ਰੋਗਰਾਮ ਸੀ ਉਹ ਸੀ ਗ੍ਰੀਨ ਟਰੈਕਟਰ ਸਕੀਮ, ਬੜੀ ਕਾਮਯਾਬੀ ਨਾਲ ਚੱਲ ਰਿਹਾ। ਫਿਰ ਇੱਕ ਕਿਸਾਨ ਕਾਰਡ ਜਿਹੜਾ ਉਹਦਾ ਵੀ ਅਜਰਾ ਕੀਤਾ ਗਿਆ, ਜਿਹਦੇ ਜ਼ਰੀਏ ਕਿਸਾਨਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਆਪਣੀ ਜਿਹੜੀ ਉਹਨਾਂ ਦੀ ਇਨਪੁਟਸ ਨੇ, ਇਨਪੁਟਸ ਕੀ ਹੁੰਦੀਆਂ ਨੇ, ਜਿਹਦੇ 'ਚ ਖਾਦ ਹੈ, ਜਿਹਦੇ 'ਚ ਮਿਆਰੀ ਬੀਜ ਹੈ, ਜਿਹਦੇ 'ਚ ਅਦਵਿਆਤ ਨੇ, ਜਿਹਦੇ 'ਚ ਜਿਹੜਾ ਉਹ ਡੀਜ਼ਲ ਔਰ ਦੂਸਰੀ ਜਿਹੜੀਆਂ ਜ਼ਰੂਰੀਆਤ ਨੇ, ਉਹਨਾਂ ਦੀ ਖਰੀਦਦਾਰੀ ਵਾਸਤੇ ਤੁਸੀਂ ਜਿਹੜਾ ਜਿਹੜਾ ਕਾਰਡ ਹੈ ਉਹਦੇ ਜ਼ਰੀਏ, ਕਿਸਾਨ ਕਾਰਡ ਦੇ ਜ਼ਰੀਏ ਤੁਹਾਨੂੰ ਜਿਹੜਾ ਹੁਕੂਮਤ ਦੀ ਤਰਫ ਤੋਂ ਮਾਲੀ ਮੁਆਵਨਤ ਜਿਹੜੀ ਉਹ ਫਰਾਹਮ ਕੀਤੀ ਜਾਂਦੀ ਹੈ। ਔਰ ਇਹਦੇ ਨਾਲ ਨਾਲ ਜਿਹੜਾ ਤੁਹਾਨੂੰ ਬੈਂਕ ਆਫ ਪੰਜਾਬ ਔਰ ਜ਼ਰੀਆ ਤਰੱਕੀਆਤੀ ਬੈਂਕ ਔਰ ਦੂਸਰੇ ਜਿਹੜੇ ਬੈਂਕ ਨੇ ਉਹਨਾਂ ਤੋਂ ਵੀ ਕਿਸਾਨਾਂ ਨੂੰ ਜਿਹੜਾ ਕ੍ਰੈਡਿਟ ਦੀ, ਕਰਜ਼ਿਆਂ ਦੀ ਆਸਾਨ ਸ਼ਰਾਇਤ ਦੇ ਜਿਹੜੀਆਂ ਨੇ ਉਹ ਸਹੂਲੀਅਤ ਜਿਹੜੀਆਂ ਨੇ ਉਹ ਦਸਤਿਆਬ ਨੇ। ਔਰ ਮੈਂ ਸਮਝਦਾ ਕਿ ਕਿਸਾਨ ਜਿਹੜਾ ਇੱਕ ਐਸਾ ਤਬਕਾ ਹੈ ਜਿਹਨੂੰ ਮਜ਼ੀਦ ਸਹੂਲੀਅਤ ਦੀ ਜ਼ਰੂਰਤ ਹੈ, ਕਿਉਂਕਿ ਕਿਸਾਨ ਜਿਹੜਾ ਉਹਦੀ ਕੋਈ ਹਾਲਤ ਜਿਹੜੀ ਹੈ ਉਹ ਪੂਰੇ ਮੁਲਕ ਦੇ ਵਿੱਚ ਹੀ ਜਿਹੜਾ ਕੋਈ ਅੱਛੀ ਨਹੀਂ। ਔਰ ਜਿੰਨੀ ਦੇਰ ਤੱਕ ਅਜਨਾਸ ਉਹਨਾਂ ਦੇ ਕੋਲ ਰਹਿੰਦੀਆਂ ਨੇ ਉਹਦਾ ਰੇਟ ਨਹੀਂ ਲੱਗਦਾ। ਜਦੋਂ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਹੈ, ਅੱਗੇ ਮੰਡੀਆਂ ਜਾਣਾ ਸ਼ੁਰੂ ਹੋ ਜਾਂਦੀ ਹੈ, ਵਪਾਰੀਆਂ ਕੋਲ ਜਾਣਾ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਉਹਨਾਂ ਅਜਨਾਸ ਦਾ ਜਿਹੜਾ ਰੇਟ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਮੈਂ ਸਮਝਦਾ ਕਿ ਅਸੀਂ ਜਦੋਂ ਅਸੀਂ ਗੰਦਮ ਜਾਂ ਦੂਸਰੀ ਅਜਨਾਸ ਜਿਹੜੀਆਂ ਨੇ ਉਹ ਬਾਹਰੋਂ ਅਸੀਂ ਮੰਗਵਾਉਂਦੇ ਹਾਂ, ਤੇ ਉਸ ਤੋਂ ਬਿਹਤਰ ਨਹੀਂ ਕਿ ਅਸੀਂ ਯੂਕਰੇਨ ਦਾ ਜਿਹੜਾ ਕਿਸਾਨ ਹੈ ਉਹਨੂੰ ਅਸੀਂ ਕੀਮਤ ਅਦਾ ਕਰਨ ਦੀ ਬਜਾਏ ਅਸੀਂ ਆਪਣੇ ਕਿਸਾਨ ਨੂੰ ਜਿਹੜਾ ਕੀਮਤ ਅਦਾ ਕਰੀਏ, ਆਪਣੇ ਕਿਸਾਨ ਵਾਸਤੇ ਰੇਟ ਜਿਹੜਾ ਅਸੀਂ ਸਹੂਲਤ ਪੈਦਾ ਕਰੀਏ ਕਿ ਰੇਟ ਵਧੇ। ਪਾਕਿਸਤਾਨ ਇੱਕ ਜ਼ਰੀ ਮੁਲਕ ਜੇ, ਉਹ ਸਾਡੀ ਇੱਕ ਜ਼ਰੀ ਮੈਸ਼ਤ ਹੈ, ਔਰ ਸਾਡੇ ਕੋਲ ਦੁਨੀਆ ਦਾ ਬਿਹਤਰੀਨ ਨਹਿਰੀ ਨਿਜ਼ਾਮ ਜੇ, ਔਰ ਅਸੀਂ ਜਿਹੜਾ ਉਹ ਸਾਡੀ ਜਿਹੜੀ ਗਜ਼ਾਈ ਅਜਨਾਸ ਦੀ ਇੰਪੋਰਟ ਜੇ, ਉਹ ਦੂਸਰਾ ਵੱਡਾ ਬਿੱਲ ਪੈਟਰੋਲੀਅਮ ਤੋਂ ਬਾਅਦ ਜਿਹੜਾ ਜੇ ਉਹ ਗਜ਼ਾਈ ਅਜਨਾਸ ਦੀ ਇੰਪੋਰਟ ਦਾ ਜੇ, ਔਰ ਇਹ 8 ਅਰਬ ਡਾਲਰ ਦੇ ਕਰੀਬ ਪਹੁੰਚ ਗਿਆ ਜੇ। ਔਰ ਮੈਂ ਸਮਝਦਾ ਕਿ ਇਹ ਜਿਹੜੇ ਅਸੀਂ ਬਾਹਰ ਇੰਪੋਰਟ ਦੇ ਉੱਤੇ ਇੰਨੇ ਅਸੀਂ ਹੈਵੀ ਜਿਹੜੀ ਉਹ ਅਖਰਾਜਾਤ ਕਰ ਰਹੇ ਹਾਂ, ਇੰਨਾ ਵੱਡਾ ਸਾਡੇ ਤੇ, ਸਾਡੀ ਪੂਰੀ ਇਕਾਨਮੀ ਤੇ ਉਹਦਾ ਦਬਾਅ ਆ ਰਿਹਾ ਹੈ, ਸਾਡਾ ਕਰੰਟ ਅਕਾਊਂਟ ਉਹਦੇ ਦਬਾਅ 'ਚ ਆ ਰਿਹਾ ਹੈ, ਔਰ ਸਾਡੀ ਇੰਪੋਰਟ ਜਿਹੜੀ ਹੈ ਤਜਾਰਤੀ ਖਸਾਰਾ ਵੱਧ ਰਿਹਾ ਹੈ, ਔਰ ਇਹਦਾ ਨੁਕਸਾਨ ਜਿਹੜਾ ਇਹ ਹੋ ਰਿਹਾ ਕਿ ਸਾਡੀ ਮੈਸ਼ਤ ਜਿਹੜੀ ਦਬਾਅ 'ਚ ਆ ਰਹੀ ਹੈ। ਤੇ ਅਸੀਂ, ਮੈਂ ਸਮਝਦਾ ਕਿ ਸਾਨੂੰ ਜ਼ਰਾਤ ਨੂੰ ਨੰਬਰ 1 ਤਰਜੀਹ ਬਣਾ ਕੇ ਆਪਣੇ ਵਸਾਇਲ ਦਾ ਜਿਹੜਾ ਰੁਖ ਹੈ ਉਹ ਸਾਨੂੰ ਜਿਹੜਾ ਸਾਡੀ ਹਕੂਮਤਾਂ ਨੂੰ ਜਿਹੜਾ ਉਹ ਜ਼ਰਾਤ ਦੀ ਤਰਫ ਕਰਨਾ ਚਾਹੀਦਾ। ਔਰ ਸਾਡੀ ਜਿਹੜੀ ਐਗਰੋ ਬੇਸਡ ਇੰਡਸਟਰੀ ਹੈ ਉਹਦੇ ਫਰੋਗ ਵਾਸਤੇ ਹਕੂਮਤ ਨੂੰ ਵੀ ਜਿਹੜਾ ਉਹ ਇਕਦਾਮਾਤ ਕਰਨੇ ਚਾਹੀਦੇ ਨੇ। ਔਰ ਇਹਦੇ ਨਾਲ ਸਾਡਾ ਇੰਪੋਰਟ ਬਿੱਲ ਵੀ ਘਟ ਜਾਏਗਾ, ਸਾਡੇ ਕਿਸਾਨ ਵੀ ਖੁਸ਼ਹਾਲ ਹੋਣਗੇ, ਔਰ ਸਾਡੇ ਮੁਲਕ ਦੇ ਆਵਾਮ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਸਸਤਾ ਆਟਾ, ਗੰਦਮ ਔਰ ਦੂਸਰੀ
ਅਗਦਾਈ ਨਾਸ ਜਿਹੜੀਆਂ ਨੇ ਉਹ ਮੁਕਾਮੀ ਤੌਰ ਤੇ ਦਸਤਿਆਬ ਹੋਣ। ਖਾਲਿਦ ਕਯੂਮ ਸਾਹਿਬ, ਇੱਕ और मामला भी है बड़ा अहम है और वो है सरकारी ਮੁਲਾਜ਼ਮੀਨ ਦੇ ਤਨਖਾਹਾਂ 'ਚ ਇਜ਼ਾਫਾ। 7% ਇਜ਼ਾਫਾ ਕੀਤਾ ਗਿਆ ਹੈ ਜਿਹੜੇ ਮੁਲਾਜ਼ਮੀਨ ਨੇ ਉਹਨਾਂ ਦੇ ਤਨਖਾਹਾਂ 'ਚ, ਔਰ ਪੈਨਸ਼ਨਰਸ ਦੀ ਜਿਹੜੀ ਪੈਨਸ਼ਨ ਹੈ ਉਹਦੇ 'ਚ 3.5% ਇਜ਼ਾਫਾ ਕੀਤਾ ਗਿਆ। ਇਨਫਲੇਸ਼ਨ ਵੱਧ ਰਹੀ ਹੈ, ਮਹਿੰਗਾਈ ਬਹੁਤ ਜ਼ਿਆਦਾ ਹੈ, ਲੋਕ ਰੋ ਪਿੱਟ ਰਹੇ ਨੇ ਔਰ ਕਹਿ ਰਹੇ ਨੇ ਕਿ ਜੀ ਆਵਾਮ ਨੂੰ ਰਿਲੀਫ ਨਹੀਂ ਦਿੱਤਾ ਜਾ ਰਿਹਾ। ਤੁਹਾਨੂੰ ਲੱਗ ਰਿਹਾ ਹੈ ਕਿ ਜਿਹੜਾ ਇਹ ਇਜ਼ਾਫਾ ਹੈ ਸਪੈਸ਼ਲੀ ਜਿਹੜਾ ਹੁਕੂਮਤ ਕੀਤਾ ਇਹਦੇ ਨਾਲ ਆਮ ਆਦਮੀ ਨੂੰ ਰਿਲੀਫ ਮਿਲ ਜਾਏਗਾ? ਅੱਛਾ ਦੇਖੋ, ਜਿਹੜਾ ਅਮੂਮਨ ਹੁੰਦਾ ਹੈ ਵੇ ਕਿ ਜਿਹੜਾ ਵਫਾਕ ਜਿਸ ਪਰਸੈਂਟੇਜ ਦੇ ਹਿਸਾਬ ਨਾਲ ਤਨਖਾਹਾਂ 'ਚ ਇਜ਼ਾਫਾ ਕਰਦਾ ਹੈ, ਸੂਬੇ ਵੀ ਅਮੂਮਨ ਜਿਹੜਾ ਉਸੇ ਤਨਾਸਬ ਦੇ ਨਾਲ ਜਿਹੜਾ ਉਹ ਸਰਕਾਰੀ ਮੁਲਾਜ਼ਮੀਨ ਦੀਆਂ ਤਨਖਾਹਾਂ 'ਚ ਇਜ਼ਾਫਾ ਕਰਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੀ ਜਿਹੜੀ ਸਾਡਾ ਬਜਟ ਹੈ ਉਹਦੇ ਤੇ ਇੱਕ ਸਭ ਤੋਂ ਵੱਡਾ ਜਿਹੜਾ ਪ੍ਰੈਸ਼ਰ ਤੇ ਦਬਾਅ ਹੁੰਦਾ ਹੈ ਉਹ ਸਰਕਾਰੀ ਮੁਲਾਜ਼ਮੀਨ ਦੇ ਤਨਖਾਹਾਂ ਦੇ ਅਖਰਾਜਾਤ ਹੁੰਦੇ ਨੇ। ਔਰ ਇਹਦੇ ਵਿੱਚ ਇਹਦੀ ਵਜ੍ਹਾ ਇਹ ਵੇ ਕਿ ਪੰਜਾਬ ਇੱਕ ਵੱਡਾ ਸੂਬਾ ਹੈ ਔਰ ਪੰਜਾਬ 'ਚ ਜਿਹੜੇ ਸਰਕਾਰੀ ਮਹਿਕਮੇ ਨੇ ਉਹਨਾਂ ਦੇ ਵਿੱਚ ਸਰਕਾਰੀ ਮੁਲਾਜ਼ਮੀਨ ਦੀ ਤਾਦਾਦ ਵੀ ਬਹੁਤ ਜ਼ਿਆਦਾ ਹੈ। ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਸਾਡਾ ਇਸ ਹਵਾਲੇ ਨਾਲ ਜਿਹੜਾ ਬਜਟ ਖਰਚ ਹੁੰਦਾ ਹੈ ਉਹ ਖਰਚ ਹੁੰਦਾ ਹੈ ਅਮਨੋ ਅਮਾਨ ਦੇ ਜਿਹੜੇ ਮਹਿਕਮਾਜਾਤ ਨੇ, ਖਾਸ ਤੌਰ ਤੇ ਪੰਜਾਬ ਪੁਲਿਸ ਤੇ ਔਰ ਪੰਜਾਬ ਪੁਲਿਸ ਦੇ ਨਾਲ ਜੁੜੇ ਦੂਸਰੇ ਜਿਹੜੇ ਸ਼ੋਬੇ ਨੇ ਉਹਨਾਂ ਦੇ। ਔਰ ਫਿਰ ਉਸ ਤੋਂ ਬਾਅਦ ਸਾਡਾ ਜ਼ਰਾਅਤ ਦਾ ਵੀ ਬਹੁਤ ਵੱਡਾ ਜਿਹੜਾ ਨਾ ਪੰਜਾਬ ਦੇ ਅੰਦਰ ਮਹਿਕਮਾ ਹੈ। ਫਿਰ ਸਾਡਾ ਐਜੂਕੇਸ਼ਨ ਤੇ ਹੈਲਥ ਦਾ ਜਿਹੜਾ ਸੈਕਟਰ ਹੈ ਜੀ, ਉਹਦੇ ਵਿੱਚ ਵੀ ਜਿਹੜੇ ਸਾਡੇ ਗੈਰ ਤਰੱਕਿਆਤੀ ਅਖਰਾਜਾਤ ਨੇ, ਜਿਹੜੇ ਮੁਲਾਜ਼ਮੀਨ ਦੀ ਤਨਖਾਹਾਂ ਦੇ ਅਖਰਾਜਾਤ ਨੇ, ਮੁਲਾਜ਼ਮੀਨ ਦੀ ਪੈਨਸ਼ਨ ਦੇ ਅਖਰਾਜਾਤ ਨੇ, ਉਹ ਬਹੁਤ ਹੀ ਗੈਰ ਮਾਮੂਲੀ ਨੇ। ਔਰ ਇਸ ਵਾਸਤੇ ਪੰਜਾਬ ਦੇ ਵਿੱਚ ਵਸਾਇਲ ਜਿਹੜੇ ਨੇ ਮੈਂ ਸਮਝਦਾ ਕਿ ਉਹਦੇ ਹਵਾਲੇ ਨਾਲ, ਇਸ ਹਵਾਲੇ ਨਾਲ ਅਗਰ ਜ਼ਿਆਦਾ ਹੋਣ ਤੇ ਸ਼ਾਇਦ ਉਹ ਇਸ ਤੋਂ ਜ਼ਿਆਦਾ ਵੀ ਕਰ ਦਿੰਦੇ, ਕਿਉਂਕਿ ਕਈ ਸੂਬੇ ਐਸੇ ਨੇ ਕਿ ਜਿਨ੍ਹਾਂ ਨੇ ਅਗਰ ਵਫਾਕ ਨੇ ਜਿਸ ਤਨਾਸਬ ਨਾਲ ਤਨਖਾਹ ਵਧਾਉਂਦਾ ਹੈ, ਕਈ ਸੂਬੇ ਐਸੇ ਨੇ, ਖਾਸ ਤੌਰ ਤੇ ਸਿੰਧ ਦਾ ਹੀ ਦੇਖਿਆ ਮਾਜ਼ੀ 'ਚ ਕਿ ਉਹਨਾਂ ਉਸ ਤਨਾਸਬ ਤੋਂ ਜ਼ਿਆਦਾ ਜਿਹੜਾ ਉਹ ਤਨਖਾਹ 'ਚ ਇਜ਼ਾਫਾ ਕੀਤਾ ਹੈ। ਸ਼ਾਇਦ ਉਹ ਆਪਣਾ ਕੋਈ ਇਸ ਹਵਾਲੇ ਨਾਲ ਕੋਈ ਸਿਆਸੀ ਫਾਇਦਾ ਵੀ ਜਿਹੜਾ ਉਹ ਸਿੰਧ ਦੀ ਹਕੂਮਤ ਔਰ ਪੀਪਲਸ ਪਾਰਟੀ ਉਠਾਉਣਾ ਚਾਹੁੰਦੀ ਹੋਏ, ਲੇਕਿਨ ਵਸਾਇਲ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਤਰ੍ਹਾਂ ਪੰਜਾਬ ਦੇ ਵਸਾਇਲ ਜਿਹੜੇ ਨੇ ਉਹ ਇਸ ਦਫਾ ਘਟੇ ਨੇ। ਜਿਹੜੀ ਗ੍ਰਾਂਟ ਦਿੱਤੀ ਹੈ ਪੰਜਾਬ ਨੇ, ਔਰ ਪੰਜਾਬ ਜ਼ਾਹਰ ਇੱਕ ਪੰਜਾਬ ਦੇ ਜਿਹੜੇ ਪਿਛਲਾ ਬਜਟ ਸੀਗੇ ਉਹਦੇ ਵਿੱਚ ਪੰਜਾਬ ਹਕੂਮਤ ਨੇ ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਨੇ 100 ਮਨਸੂਬੇ ਜਿਹੜੇ ਨੇ ਔਰ ਡਿਵੈਲਪਮੈਂਟ ਦੇ ਮਨਸੂਬੇ ਜਿਹੜੇ ਅਹਿਮ ਮਨਸੂਬੇ ਸਨ ਜਿਹਨੂੰ ਅਸੀਂ ਮੈਗਾ ਪ੍ਰੋਜੈਕਟ ਕਰ ਸਕਦੇ ਹਾਂ ਰੂਟੀਨ ਦੇ ਮਨਸੂਬਾਜਾਤ ਤੋਂ ਹਟ ਕੇ, ਉਹ 100 ਮਨਸੂਬਿਆਂ ਦਾ ਆਗਾਜ਼ ਕੀਤਾ ਸੀ ਔਰ ਉਹਨਾਂ ਤੇ ਬੜਾ ਅਮਲ ਦਰਾਮਦ ਵੀ ਹੁੰਦਾ ਨਜ਼ਰ ਆ ਰਿਹਾ। ਤੇ ਹੁਣ ਵੇਖੋ, ਅਗਰ ਉਹਨਾਂ ਇਸ ਸਾਲ ਤਕਮੀਲ ਦੇ ਆਖਰੀ ਮਰਾਹਿਲ ਜਾਣਾ ਜਾਂ ਉਹਨਾਂ ਮੁਕੰਮਲ ਹੋਣਾ ਹੈ ਤੇ ਉਹਨਾਂ ਮਨਸੂਬਿਆਂ ਨੂੰ ਜਿਹੜਾ ਉਹਨਾਂ ਵਾਸਤੇ ਮਜ਼ੀਦ ਫੰਡ ਦੀ ਜ਼ਰੂਰਤ ਹੈ। ਔਰ ਉਹ ਫੰਡ ਫਰਾਹਮ ਕਰਨ ਵਾਸਤੇ ਵੀ ਸ਼ਾਇਦ ਦੂਸਰੇ ਜਿਹੜੇ ਸ਼ੋਬਾਜਾਤ ਨੇ, ਦੂਸਰੇ ਸੈਕਟਰਸ ਨੇ, ਉਹਨਾਂ 'ਚ ਸ਼ਾਇਦ ਅਖਰਾਜਾਤ ਜਿਹੜੇ ਨੇ ਉਹ ਘਟਾਣੇ ਪੈਣ। ਇਸ ਵਾਸਤੇ ਮੇਰਾ ਖਿਆਲ ਹੈ ਕਿ ਪੰਜਾਬ ਹਕੂਮਤ ਦੀ ਜਿਹੜੀ ਤਰਜੀਹ ਨਜ਼ਰ ਆਉਂਦੀ ਹੈ ਉਹ ਡਿਵੈਲਪਮੈਂਟ ਦਾ ਬਜਟ ਨਜ਼ਰ ਆਉਂਦਾ।